दर्शकों ब्रेक तो बाद थोड़ा स्वागत है जी। डॉक्टर साहब साडे कोल अगला फेसबुक मैसेज आया है वीर रजिंदर सिंह जी दा मिशिगन ਤੋਂ ਸਾਡੀ ਪੰਜਾਬ ਦੇ ਮਸਲਿਆਂ ਨਾਲ ਸੰਬੰਧਿਤ ਵੀਡੀਓ ਤੇ ਇਹ ਲਿਖਦੇ ਹਨ, ਡਾਕਟਰ ਸਾਹਿਬ ਦੀ ਸਟੇਟਮੈਂਟ ਵਿੱਚ ਪੂਰਾ ਦਮ ਹੈ ਤੇ ਪੂਰੀ ਸੱਚਾਈ ਹੈ, ਜਿਸ ਦੀ ਸਿੱਖ ਕੌਮ ਨੂੰ ਸਮੇਂ ਸਿਰ ਪਹਿਚਾਣ ਕਰਨ ਦੀ ਫੌਰੀ ਜ਼ਰੂਰਤ ਹੈ। ਅਜਿਹਾ ਨਾ ਹੋਵੇ ਕਿ ਅਸਮਾਨ ਤੋਂ ਡਿੱਗੇ ਤੇ ਖਜੂਰ 'ਚ ਅਟਕੇ, ਭਾਵ ਮੌਜੂਦਾ ਸਰਕਾਰ ਤੋਂ ਬਚ ਜਾਈਏ ਅਤੇ ਆਮ ਦੇ ਚੁੰਗਲ 'ਚ ਨਾ ਫਸ ਜਾਈਏ ਤੇ ਫਿਰ ਦੁਬਾਰਾ ਉਹ ਸਥਿਤੀ ਦਾ ਸਾਹਮਣਾ ਕਰਨਾ ਪਵੇਗਾ ਕਿ ਹੁਣ ਕਿਹੜੀ ਮਾਸੀ ਨੂੰ ਮਾਂ ਆਖੀਏ। ਜੀ ਡਾਕਟਰ ਸਾਹਿਬ। ਵੀਰ ਰਜਿੰਦਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਮਿਸ਼ੀਗਨ ਤੋਂ ਲਿਖਿਆ ਜੀ ਔਰ ਉਹਨਾਂ ਨੇ 2-3 ਫਰੇਜ਼ ਵਰਤੇ ਨੇ। ਹੁਣ ਕਈ ਚੀਜ਼ਾਂ ਭਾਵੇਂ ਤੁਸੀਂ ਸੁਣੀਆਂ ਹੁੰਦੀਆਂ ਫਿਰ ਭੁੱਲ ਭੁੱਲ ਜਾਂਦੀਆਂ। ਸਾਡੀ ਲੈਂਗੁਏਜ ਦੇ ਵਿੱਚ ਤਾਂ ਰਿਚਨੈਸ ਨਹੀਂ ਰਹੀ। ਜਿਹੜੇ ਇੱਥੇ ਖਾਸ ਤੌਰ ਤੇ ਨਵੀਂ ਜਨਰੇਸ਼ਨ ਹੈ, ਜਿਹੜੇ ਯੰਗਰ ਵੀ ਨੇ, ਉਹਨਾਂ ਨੂੰ ਮੈਂ ਜਦੋਂ ਕੋਈ ਪੁਰਾਣਾ ਆਪਣੇ ਬਹੁਤ ਸੋਹਣੀ ਪੰਜਾਬੀ ਬੋਲਣ ਵਾਲੇ ਵੀ ਉਹ ਕਹਿੰਦੇ ਅਸੀਂ ਸੁਣੇ ਹੀ ਨਹੀਂ ਕਦੇ ਜੀ। ਸੋ ਜ਼ਬਾਨ ਵੀ ਜੇ ਇਸਤੇਮਾਲ ਨਾ ਹੋਏ ਉਹੀ ਚੀਜ਼ਾਂ ਹੁਣ ਜਦੋਂ ਤੁਸੀਂ ਅੰਗਰੇਜ਼ੀ ਦੇ ਹਵਾਲੇ ਨਾਲ ਦੇਖਦੇ ਹੋ, ਬਾਈਬਲ ਦੀ ਅੰਗਰੇਜ਼ੀ ਜਿਹਨੂੰ ਬਿਬਲੀਕਲ ਇੰਗਲਿਸ਼ ਕਹਿੰਦੇ ਨੇ, ਉਹਨਾਂ 'ਚ ਉਹ ਬਿਲਕੁਲ ਵੱਖਰਾ ਹੋ ਜਾਂਦਾ ਕੰਮ। ਇਸੇ ਤਰ੍ਹਾਂ ਪੰਜਾਬੀ ਬਹੁਤ ਅਮੀਰ ਜ਼ਬਾਨ ਹੈ, ਪਰ ਕਿਉਂਕਿ ਜਿਵੇਂ ਅਸੀਂ ਪਹਿਲੇ ਹੀ ਵਿਚਾਰ 'ਚ ਗੱਲ ਕਰਕੇ ਹਟੇ ਹਾਂ ਕਿ ਜਿਸ ਕਿਸਮ ਦਾ ਮੀਡੀਆ ਉੱਥੇ ਜਿਸ ਕਿਸਮ ਦੀ ਬੋਲੀ ਬੋਲਦੇ ਜੀ, ਜਿਹੜੇ ਪੰਜਾਬੀ ਦੇ ਵੀ ਉਹਨਾਂ ਦੇ ਨਿਊਜ਼ ਰੀਡਰ ਰੱਖੇ ਹੋਏ ਨੇ ਜਾਂ ਜਿਹੜੇ ਪੰਜਾਬੀ ਦੇ ਪ੍ਰੋਗਰਾਮ ਕਰਦੇ ਨੇ ਉਹ ਵੀ ਹਿੰਦੀ ਵਾਲੀ ਪੰਜਾਬੀ ਬੋਲਦੇ ਨੇ। ਔਰ ਉਹਦੇ 'ਚ ਇਸੇ ਲਈ ਜਦੋਂ ਅਸੀਂ ਔਰ ਮੈਂ ਦੇਖਦਾ ਹਾਂ ਜਦੋਂ ਅਸੀਂ ਲਹਿੰਦੇ ਪੰਜਾਬ ਦੇ ਕਿਸੇ ਵੀਰ ਭੈਣ ਨੂੰ ਪੰਜਾਬੀ ਬੋਲਦੇ ਸੁਣਦੇ ਹਾਂ ਤਾਂ ਇੱਕਦਮ ਭਾਵੇਂ ਦੂਰ ਉਹ ਕੋਈ ਕਨਵਰਸੇਸ਼ਨ ਕਰ ਰਹੇ ਹੋਣ ਤੁਹਾਡੇ ਕੰਨ ਖੜੇ ਹੋ ਜਾਂਦੇ ਨੇ ਔਰ ਤੁਹਾਨੂੰ ਸਵਾਦ ਆਉਂਦਾ ਹੈ ਕਿ ਉਹਨਾਂ ਦਾ ਹਾਲਾਂ ਉਹਨਾਂ ਦੀ ਜ਼ੁਬਾਨ 'ਚ ਵੀ ਥੋੜ੍ਹਾ ਬਹੁਤ ਉਰਦੂ ਹਾਵੀ ਹੁੰਦਾ ਉਸ ਜ਼ੁਬਾਨ, ਪਰ ਜਿਹੜਾ ਲਹਿਜਾ ਹੈ ਪੰਜਾਬੀ ਦਾ ਉਹ ਤੁਹਾਨੂੰ ਸਵਾਦ ਦੇ ਦਿੰਦਾ ਕਿ ਵੀ ਤੁਸੀਂ ਜਿਹੜਾ ਹੈ ਉਹ ਜਦੋਂ ਉਹਨਾਂ ਨੇ ਕਹਿਣਾ ਕਿ ਕੋਈ ਚਾਹ ਸ਼ਾਹ ਪੀਓਗੇ ਤਾਂ ਹੁਣ ਇੱਧਰ ਤੁਸੀਂ ਦੇਖੋ ਵੀ ਚਾਹ ਸ਼ਾਹ ਵਾਲੀ ਗੱਲ ਹੀ ਮੁੱਕ ਗਈ। ਜਾਂ ਮੈਨੂੰ ਯਾਦ ਹੈ ਹੁਣ ਵੀ ਸ਼ਾਇਦ ਉਹ ਪ੍ਰੋਗਰਾਮ ਤਾਂ ਚੱਲਦਾ ਹੈ, ਪੰਜਾਬੀ ਦਰਬਾਰ ਇੱਕ ਪ੍ਰੋਗਰਾਮ ਲਾਹੌਰ ਤੋਂ ਚੱਲਦਾ ਸੀ ਸ਼ਾਮ ਨੂੰ 5:25 ਤੋਂ 5:55 ਤੱਕ ਤੇ ਬੀਬੀ ਜਿਹੜੀ ਖਬਰਾਂ ਪੜ੍ਹਦੀ ਸੀ, ਬਹੁਤ ਸੋਹਣੀ ਮਿੱਠੀ ਆਵਾਜ਼, ਬੜੀ ਠੇਠ ਪੰਜਾਬੀ, ਔਰ ਉਹਨੇ ਖਬਰਾਂ ਸ਼ੁਰੂ ਕਰਕੇ ਫਿਰ ਉਹਨੇ ਕਹਿਣਾ ਖਬਰਾਂ ਮੁੱਕ ਗਈਆਂ। ਹੁਣ ਮੈਨੂੰ ਕਈ ਵਾਰੀ ਲੱਗਦਾ ਹੈ ਕਿ ਬਈ ਉਸ ਦੇ ਵਿੱਚ ਇੰਨੀ ਖੂਬਸੂਰਤੀ ਸੀ, ਹੁਣ ਖਬਰਾਂ ਖਤਮ ਹੋਈਆਂ ਸਮਾਪਤ ਹੋਈਆਂ, ਕੋਈ ਉਰਦੂ ਚੋਂ ਆਇਆ ਕੋਈ ਹਿੰਦੀ ਚੋਂ ਆਈ ਹੈ, ਪਰ ਜੇ ਤੁਸੀਂ ਪੰਜਾਬੀ 'ਚ ਕਹਿਣਾ ਫਿਰ ਉਹਨੇ ਕਹਿਣਾ ਖਬਰਾਂ ਮੁੱਕ ਗਈਆਂ। ਸੋ ਉਹਨਾਂ ਨੇ 2 ਫਰੇਜ਼ ਵਰਤੇ ਕਿ ਵੀ ਅਸਮਾਨ ਤੋਂ ਡਿੱਗੇ ਤੇ ਖਜੂਰ ਤੇ ਅਟਕੇ ਜੀ, ਔਰ ਦੂਸਰਾ ਕਿਹੜੀ ਮਾਸੀ ਨੂੰ ਮਾਂ ਕਹਿਣਾ। ਹਾਂ ਹੁਣ ਇਹ ਆਏ ਵੀ ਹਿੰਦੀ ਚੋਂ ਇਹਨੇ ਸ਼ਬਦ, ਜਦੋਂ ਹੁਣ ਕਹਿੰਦਾ ਨਾ ਮਾਇਕੇ ਕਹਿੰਦਾ ਮਾਂ ਕੇ ਕਿ ਮਾਂ ਵੱਲੋਂ, ਅਸੀਂ ਵੈਸੇ ਪੰਜਾਬੀ 'ਚ ਪੇ ਕੇ ਕਹਿੰਦੇ ਆ ਪਿਓ ਵੱਲੋਂ, ਇੱਥੇ ਫਿਰ ਉਹ ਮੇਲ ਡੋਮੀਨੇਟ ਸੁਸਾਇਟੀ ਇਸੇ ਤਰ੍ਹਾਂ ਮਾਂ ਸੀ ਹਿੰਦੀ ਚੋਂ ਆਇਆ ਮਾਂ ਵਰਗੀ, ਕਹਿੰਦਾ ਵੀ ਫਿਰ ਕਿਹਨੂੰ ਆਓ। ਪਰ ਗੱਲ ਉਹਨਾਂ ਨੇ ਇਹ ਕੀਤੀ ਹੈ ਆਮ ਆਦਮੀ ਪਾਰਟੀ ਦੇ ਹਵਾਲੇ ਨਾਲ, ਜਿਹੜਾ ਅਸੀਂ ਅਕਸਰ ਕਹਿੰਦੇ ਹਾਂ ਵੀ ਜਿਹੜੀ ਇੱਕ ਵੇਵ ਹੈ ਕਿ ਕਿਵੇਂ ਹੁਣ ਜੇ ਬਾਦਲ ਕੇ ਇਹਨਾਂ ਨੂੰ ਕੱਢਣ ਦੀ ਲਾਈਨ ਹੈ, ਸਟੇਟਸ ਕੋ ਟੁੱਟਣ ਦੀ ਲਾਈਨ ਹੈ, ਤੇ ਫਿਰ ਕੋਈ ਕਾਂਗਰਸ ਵੱਲ ਝੁਕਾਅ ਦੀ ਲਾਈਨ ਹੈ ਔਰ ਇੱਕ ਆਮ ਆਦਮੀ ਪਾਰਟੀ ਦਾ ਜਿਹੜਾ ਪਾਰਟ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਨਾ ਹੋਏ ਵੀ ਅਸਮਾਨ ਤੋਂ ਡਿੱਗੀਏ ਤੇ ਖਜੂਰ ਤੇ ਲਟਕ ਜਾਈਏ ਜੀ, ਤੇ ਫਿਰ ਕਿਹਨੂੰ ਕਵਾਂਗੇ ਕਿ ਜੀ ਇਹ ਹੁਣ ਕੀ ਹੈ ਜੀ। ਸੋ ਇਹਨਾਂ ਦਾ ਸ਼ੁਕਰੀਆ, ਅਸੀਂ ਤਾਂ ਰੋਜ਼ਾਨਾ ਹੀ ਕਹਿੰਦੇ ਹਾਂ। ਹਾਲਾਂ ਆਮ ਆਦਮੀ ਪਾਰਟੀ ਦੇ ਜਿਹੜੇ ਵੀਰ ਨੇ ਕੋਈ ਖਾਸ ਤੌਰ ਤੇ ਫੇਸਬੁੱਕ ਕਮੈਂਟ ਰੱਖਣ ਵਾਲੇ ਸਾਡੇ ਤੇ ਬੜੇ ਹਮਲੇ ਬੋਲਦੇ ਨੇ ਤਾਬੜ ਤੋੜ ਕੇ, ਇਹ ਵਿੱਚ ਕਿੱਥੋਂ ਆ ਗਿਆ ਜੀ। ਬਟ ਸਾਡੀ ਇਹ ਕੋਸ਼ਿਸ਼ ਹੈ ਕਿ ਵੀ ਅਸੀਂ ਜਿੱਥੇ ਉਹਨਾਂ ਦੀ ਠੀਕ ਗੱਲ ਹੈ ਉਹਦੀ ਅਸੀਂ ਤਾਰੀਫ ਵੀ ਕਰਦੇ ਹਾਂ। ਜੇ ਕੇਜਰੀਵਾਲ ਦੇ ਦਫ਼ਤਰ ਤੇ ਰੇਡ ਹੋਇਆ ਅਸੀਂ ਉਹਨੂੰ ਕੰਡੈਮ ਕੀਤਾ ਔਰ ਮੈਨੂੰ 2-3 ਵੀਰਾਂ ਨੇ ਕਾਲਾਂ ਕਰਕੇ ਵੀ ਧੰਨਵਾਦ ਕੀਤਾ। ਮੈਂ ਕਹਿੰਦਾ ਜੀ ਜਿਹੜੀ ਗੱਲ ਗਲਤ ਹੈ ਉਹ ਗਲਤ ਹੈ, ਜਿਹੜੀਆਂ ਚੀਜ਼ਾਂ ਨੇ, ਪਰ ਜਦੋਂ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਦੇਖਦੇ ਹਾਂ ਸਾਨੂੰ ਆਮ ਆਦਮੀ ਪਾਰਟੀ ਬੀਜੇਪੀ ਜਾਂ ਕਾਂਗਰਸ ਦੇ ਜਿਹੜਾ ਉਹਨਾਂ ਦਾ ਨੈਸ਼ਨਲਿਜ਼ਮ ਹੈ ਜਾਂ ਉਹਨਾਂ ਦਾ ਏਜੰਡਾ ਉਹਦੇ 'ਚ ਕੋਈ ਫਰਕ ਨਹੀਂ ਨਜ਼ਰ ਆਉਂਦਾ। ਸੋ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਗੱਲ ਕਰੀਏ, ਤਾਕਤ ਸਾਡੀ ਥੋੜੀ ਹੋਏ ਬਹੁਤੀ ਹੋਏ, ਕਿੰਨੇ ਨਾਲ ਖਲੋਣਗੇ ਕਿੰਨੇ ਨਹੀਂ ਹੈ, ਪਰ ਅਸੀਂ ਆਪਣਾ ਏਜੰਡਾ ਨਾ ਛੱਡੀਏ। ਪੈਂਤੜਾ ਲੈਣਾ ਹੋਰ ਗੱਲ ਹੈ ਔਰ ਤੁਸੀਂ ਕਿਸੇ ਹੋਰ ਤੇ ਫਿਰ ਤੁਸੀਂ ਉਹ ਜਿਹੜਾ ਸਾਡਾ ਇੱਕ ਬਣਿਆ ਹੀ ਹੋਇਆ ਇੱਕ ਤਕੀਆ ਕਲਾਮ ਹੀ ਸਿੱਖਾਂ ਦਾ ਬਣ ਗਿਆ ਕਿ ਖਾਲਸਾ ਜੀ ਧੋਖਾ ਹੋ ਗਿਆ ਜੀ, ਫਿਰ ਉਹੀ ਕਹਿਣਗੇ ਜੀ ਸਾਡੇ ਨਾਲ ਆਹ ਵੀ ਇਕਰਾਰ ਕੀਤਾ ਸੀ ਉਹ ਵੀ ਕੀਤਾ ਸੀ। ਕਈ ਕਹਿੰਦੇ ਨੇ ਜੀ ਸਭ ਕੁਝ ਮੰਨਣ ਨੂੰ ਤਿਆਰ ਨੇ, ਉਹ ਬਸ ਤੁਸੀਂ ਖਾਲਿਸਤਾਨ ਦੀ ਗੱਲ ਨਾ ਕਰੋ ਬਾਕੀ ਜੋ ਮਰਜ਼ੀ। ਇਹਨਾਂ ਦਾ ਤੁਹਾਨੂੰ ਨਜ਼ਰ ਦਿੱਲੀ 'ਚ ਤਾਂ ਇੱਕ ਮਿਨਿਸਟਰ ਨਹੀਂ ਲਿਆ ਉਹਨੇ ਆਪਣੀ ਕੈਬਨਿਟ 'ਚ ਕੇਜਰੀਵਾਲ ਨੇ, ਤੇ ਪੱਲੇ ਕੀ ਹੈ ਸਟੇਟਾਂ ਦੇ
ਤੇ ਇਹਨਾਂ ਦਾ ਜੇ ਸਟੇਟ 'ਚ ਆ ਵੀ ਜਾਂਦੇ ਨੇ ਤੇ ਕੀ ਦੇਣ ਦੇ ਸਮਰੱਥ ਨੇ। ਆਪ ਤਾਂ ਦਿੱਲੀ 'ਚ ਆਪਣੇ ਦਫ਼ਤਰ 'ਚ ਜਿਹੜਾ ਉਹ CBI ਤੋਂ ਸੇਫ ਨਹੀਂ ਹੋ ਸਕਦੇ। ਸੋ ਇਹਨਾਂ ਨੇ ਬਿਲਕੁਲ ਠੀਕ ਕਿਹਾ ਵੀ ਰਜਿੰਦਰ ਸਿੰਘ ਜੀ ਨੇ, ਔਰ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਇਹਨਾਂ ਨੇ ਲਿਖਿਆ। ਜੀ ਡਾਕਟਰ ਸਾਹਿਬ ਨਾਲ ਲੈਣੇ ਬ੍ਰੇਕ। ਵੀਅਰ ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।